ਅੱਜ ਦੀ ਇਹ ਪ੍ਰੈਸ ਕਾਨਫਰੰਸ ਖਾਸ ਤੌਰ 'ਤੇ ਉਹਨਾਂ ਮੁੱਦਿਆਂ ਦੇ ਉੱਤੇ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਦੇ ਉੱਤੇ, ਉਹਦੇ ਕਿਰਦਾਰ ਦੇ ਉੱਤੇ ਜਿਹੜੀ ਉਂਗਲਾਂ ਚੁੱਕੀਆਂ ਗਈਆਂ। ਉਸ ਸਮੇਂ ਦੇ ਮੌਜੂਦਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ ਦੇ ਉੱਤੇ ਕਈ ਸਵਾਲ ਵੀ ਕੀਤੇ ਗਏ, ਕਈ ਕੰਪਲੇਂਟਾਂ ਰਜਿਸਟਰ ਹੋਈਆਂ 2019, 2020, 2022 'ਚ। ਮਗਰ ਲਗਾਤਾਰ ਆਪਣੀ ਰਾਜਨੀਤਿਕ ਛੜਯੰਤਰ ਦੇ ਹਿਸਾਬ ਦੇ ਨਾਲ ਸਰਦਾਰ ਮਨਜੀਤ ਸਿੰਘ ਜੀਕੇ ਖੇਡ ਖੇਡਦੇ ਰਹੇ ਔਰ ਆਪਣੇ ਆਪ ਦਾ ਬਚਾਅ ਕਰਦੇ ਰਹੇ। ਅੱਜ ਬੜੀ ਹੈਰਾਨੀ ਔਰ ਬੜੀ, ਮੈਂ ਖੁਸ਼ੀ ਨਹੀਂ ਕਹਿ ਸਕਦਾ ਕਿ ਅੱਜ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ ਹੈ ਕਿ ਅੱਜ ਇਕਨੋਮਿਕ ਆਫੈਂਸ ਵਿੰਗ ਜਿਹੜਾ ਹੈਗਾ ਦਿੱਲੀ ਦਾ, ਉਹਨੇ ਕੋਰਟ ਦੇ ਵਿੱਚ ਚਾਰਜ ਸ਼ੀਟ ਪੇਸ਼ ਕਰਤੀ ਹੈ ਔਰ ਸਰਦਾਰ ਮਨਜੀਤ ਸਿੰਘ ਜੀਕੇ ਦੇ ਖਿਲਾਫ ਜਿਹੜੇ ਇਲਜ਼ਾਮ ਲੱਗੇ ਸੀ ਉਹ ਬਿਲਕੁਲ ਇਨ ਬਿਨ ਜਿਹੜੇ ਨੇ ਉਹ ਕਲੀਅਰ ਹੋ ਗਏ। ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲੀ FIR ਜਿਹੜੀ 2019 ਦੇ ਵਿੱਚ ਸਰਦਾਰ ਗੁਰਮੀਤ ਸਿੰਘ ਸ਼ੰਟੀ ਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ, ਉਹਦਾ FIR ਨੰਬਰ 03/2019, ਜਿਹਦੇ ਵਿੱਚ ਜਿਹੜੀਆਂ ਧਾਰਾਵਾਂ ਲੱਗੀਆਂ, ਇਹ ਧਾਰਾਵਾਂ 409, 511, 406, 465, 471, 477 ਇਹ 120B IPC। ਇਹ ਉਹ ਧਾਰਾ ਨੇ ਜਿਹੜੀਆਂ ਸਰਕਾਰੀ ਔਰ ਜਿਹੜੀ ਪਬਲਿਕ ਦਾ ਜਿਹੜੇ ਫੰਡਸ ਨੇ ਉਹਨੂੰ ਜਿਹੜਾ ਮਿਸਯੂਜ਼ ਕਰਨ ਦੇ ਲੱਗੇ ਜਾਂਦੇ ਨੇ ਔਰ ਇਹਨਾਂ ਦੇ ਵਿੱਚ ਉਮਰ ਕੈਦ ਤੱਕ ਦੀਆਂ ਸਜ਼ਾਵਾਂ ਨੇ। ਇਹਦੇ ਨਾਲ ਹੀ ਦੂਸਰੀ FIR ਜਿਹੜੀ ਹੋਈ ਹੈ ਉਹਦੇ ਵਿੱਚ ਉਹ FIR ਨੰਬਰ ਹੈ 192/22, ਜਿਹੜੀ ਕੰਪਲੇਂਟ ਸਰਦਾਰ ਜਗਦੀਪ ਸਿੰਘ ਕਾਲੋ ਸਾਹਿਬ ਵੱਲੋਂ ਸੀ ਔਰ ਉਹਦੇ ਵਿੱਚ ਵੀ ਸੈਕਸ਼ਨ 406, 409, 420 ਔਰ 120B IPC ਦੇ ਧਾਰਾ ਦੇ ਹੇਠ ਲੱਗੀ ਹੈ। ਇਹ ਸਾਰੇ ਉਹ ਕੇਸਿਸ ਨੇ ਜਿਹੜੇ ਇੱਥੋਂ ਦੇ ਫੰਡਸ ਮਿਸਯੂਜ਼ ਕੀਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 50-50 ਲੱਖ, 30-30 ਲੱਖ ਰੁਪਈਆ ਇੱਥੋਂ ਕਢਾਇਆ, ਜਿਹੜੇ ਇਹਨਾਂ ਦੇ PA ਦੇ ਨਾਮ ਦੇ ਉੱਤੇ ਸੀ, ਪਰਮਜੀਵਨ ਜੋਤ ਸਿੰਘ ਦੇ ਨਾਮ। ਇਹ ਜਿਹੜੀਆਂ FIR ਹੋਈਆਂ, ਇਹ ਜਿਹੜੀ ਚਾਰਜ ਸ਼ੀਟ ਹੋਈ ਹੈ, ਇਹ ਮਨਜੀਤ ਸਿੰਘ ਜੀਕੇ ਔਰ ਉਹਨਾਂ ਦੇ ਸਾਥੀ, ਉਹਨਾਂ ਦਾ PA ਰਹੇ, ਉਹਨਾਂ ਦੇ ਜਨਰਲ ਮੈਨੇਜਰ ਰਹੇ, ਜਿਹੜੇ ਵੀ ਉਹਨਾਂ ਦੇ ਨਾਲ ਇੰਕਲੂਡਡ ਸੀ, ਸਭ ਦੇ ਨਾਮ 'ਤੇ ਹੋਈ ਹੈ। ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬਿੱਲ ਜਿਹਦੇ ਉੱਤੇ ਅਸੀਂ ਰੌਲਾ ਪਾਉਂਦੇ ਰਹੇ, ਜਿਹੜੇ ਨਕਲੀ ਬਿੱਲ, ਪਾਣੀ ਦੇ ਬਿੱਲ, ਬਰਫਾਂ ਦੇ ਬਿੱਲ ਫਰਵਰੀ ਮਹੀਨੇ ਦੇ ਵਿੱਚ ਪਾਏ ਗਏ ਲੱਖਾਂ ਦੇ ਹਿਸਾਬ ਦੇ ਨਾਲ, ਉਹ ਸਾਰੇ ਜਗ ਜ਼ਾਹਿਰ ਹੋਏ ਨੇ ਔਰ ਇੱਕ ਜਿਹੜੀ ਡਿਟੇਲਸ ਹੈ ਉਹ ਪੁਲਿਸ ਨੇ ਲਿਖੀ ਹੈ। 50 ਲੱਖ ਰੁਪਈਆ ਔਰ 30 ਲੱਖ ਰੁਪਈਆ ਜਿਹੜਾ ਇਹਨਾਂ ਦੇ ਘਰ ਪਿਆ ਸੀ, ਜਿਹਨੂੰ ਇਹਨਾਂ ਨੇ ਇਸਤੇਮਾਲ ਕੀਤਾ, ਉਹਦੇ ਬਾਰੇ। ਜਿਹੜੀ ਫੋਰਨ ਕਰੰਸੀ ਜਿਹੜੀ ਇੱਥੋਂ ਲੈ ਕੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਸੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਕਿ ਕੋਈ ਪ੍ਰਧਾਨ ਇੱਥੋਂ ਫੋਰਨ ਕਰੰਸੀ ਲੈ ਕੇ ਫੋਰਨ 'ਚ ਜਾਂਦਾ ਸੀ। ਵਰਨਾ ਹਮੇਸ਼ਾ ਅੱਜ ਤੱਕ ਇਹੀ ਹੁੰਦਾ ਰਿਹਾ ਕਿ ਜਿਹੜੇ ਪ੍ਰਧਾਨ, ਸਕੱਤਰ ਜਾਂ ਅਹੁਦੇਦਾਰ ਕੋਈ ਬਾਹਰ ਜਾਂਦੇ ਸੀ, ਧਰਮ ਪ੍ਰਚਾਰ ਪ੍ਰਸਾਰ ਦੀ ਗੱਲ ਕਰਦੇ ਸੀ, ਉੱਥੋਂ ਉਹਨਾਂ ਨੂੰ ਜਿਹੜੀ ਮਾਇਆ ਗੁਰੂ ਦੇ ਨਾਮ ਦੇ ਉੱਤੇ ਦਿੱਤੀ ਜਾਂਦੀ ਸੀ, ਉਹ ਘਰ ਇੱਥੇ ਆ ਕੇ ਜਮ੍ਹਾਂ ਹੁੰਦੀ ਸੀ। ਮਗਰ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਇੱਥੋਂ ਪੈਸਾ ਲਿਜਾ ਜਾ ਕੇ ਉੱਥੇ ਪ੍ਰੋਗਰਾਮ ਲਈ ਸ਼ੋਅ ਕੀਤਾ ਗਿਆ, ਜਿਹੜੇ ਕੋਈ ਪ੍ਰੋਗਰਾਮ ਨਹੀਂ ਹੋਏ। ਇਹ ਬੜੀ ਲੰਬੀਆਂ ਡਿਟੇਲਾਂ ਨੇ, ਜੇ ਚਾਹੋਗੇ ਤਾਂ ਉਹਦੇ 'ਚ ਵੀ ਦੱਸ ਦਿਆਂਗੇ। ਔਰ ਜਿਹੜੇ ਸੈਕਸ਼ਨ ਗੁਰਮੀਤ ਸਿੰਘ ਸ਼ੰਟੀ ਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ ਸੀ, ਉਹਦੇ ਵਿੱਚ 1 ਲੱਖ ਕੈਨੇਡੀਅਨ ਡਾਲਰ ਜਿਹੜਾ ਆਇਆ ਸੀ ਔਰ ਉਹਨੂੰ ਕੈਸ਼ ਦੇ ਰੂਪ ਦੇ ਵਿੱਚ ਇੱਥੋਂ ਕਢਾ ਕੇ ਲੈ ਕੇ ਗਏ ਔਰ ਕਿੱਥੇ ਖਰਚ ਕੀਤਾ, ਵੱਖਰੀਆਂ ਰਸੀਦਾਂ, ਵੱਖਰੀਆਂ ਪਰਚੀਆਂ ਬਣਾਈਆਂ। ਉਹਦੇ ਬਾਰੇ ਵੀ ਅੱਜ ਬਿਲਕੁਲ ਕਲੀਅਰਿਟੀ ਆ ਗਈ ਹੈ। ਜਿਹੜੇ ਕਿਤਾਬਾਂ ਦੇ ਤਕਰੀਬਨ 1 ਲੱਖ ਕਿਤਾਬ ਜਿਹੜੀ 47 ਰੁਪਏ ਦੇ ਹਿਸਾਬ ਦੇ ਨਾਲ ਸੀ, ਉਹ ਕਿਤਾਬਾਂ ਦੇ ਬਿੱਲ ਬਣੇ, ਜਿਹੜੀ ਛਪੀਆਂ ਨਹੀਂ ਸੀ, ਉਹਦੀ ਵੀ ਕਲੈਰਿਟੀ ਆ ਗਈ। ਔਰ ਉਹਨਾਂ ਨੇ ਲਿਖਿਆ ਕਿ ਜੀ ਇੱਕ ਵੀ ਇਹੋ ਜਿਹੀ ਕਿਤਾਬ ਨਹੀਂ ਛਪੀ ਜਿਹਦੇ ਬਾਰੇ ਇਹ ਸਾਰੇ ਬਿੱਲ ਬਣਾਏ ਗਏ। ਔਰ ਆਪਣੀ ਬੇਟੀ ਦੇ ਨਾਮ ਦੇ ਉੱਤੇ ਜਿਹੜੀ ਰੈਨਬੀ ਕਲੋਥਿੰਗ ਦੇ ਉੱਤੇ ਜਿਹੜੇ ਬਿੱਲ ਬਣੇ ਆ, ਅੱਜ ਸਾਰੀਆਂ FIR ਦੀ ਚਾਰਜ ਸ਼ੀਟ ਦਾਖਲ ਹੋਈ ਹੈ। ਔਰ ਇਹ ਜਿੱਥੇ ਤੱਕ ਇਹਨਾਂ ਸਮਾਂ 3 ਸਾਲ 4 ਸਾਲ ਲੱਗੇ, ਸਾਨੂੰ ਅੱਜ ਸਮਝ ਆ ਰਹੀ ਹੈ ਕਿ ਇਹ ਕਿਉਂ ਰੁਕਦਾ ਰਿਹਾ। ਇਹ ਤਦ ਤੱਕ ਰੁਕਦਾ ਰਿਹਾ ਜਦ ਤੱਕ ਮਨਜੀਤ ਸਿੰਘ ਜੀਕੇ ਜਿਹੜਾ ਅੱਜ ਮਾਈਕਾਂ ਦੇ ਅੱਗੇ ਆ ਕੇ ਰੌਲਾ ਪਾ ਦਿੰਦਾ ਹੈ
ਮਗਰ ਅੰਦਰ ਖਾਤੇ ਜਾ ਕੇ ਜਿਹੜੀਆਂ ਸਰਕਾਰਾਂ ਦੇ ਨਾਲ ਹੱਥ ਮਿਲਾਏ। ਔਰ ਅਸੀਂ ਇਹਦਾ ਉੱਤੇ ਵੀ ਬੜਾ ਵੱਡਾ ਸੰਗਿਆਨ ਲੈ ਰਹੇ ਹਾਂ। ਅਸੀਂ ਐਲਜੀ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਬਿਨਾਂ ਅਰੈਸਟ ਕੀਤੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਚਾਰਜਸ਼ੀਟ ਕਿਸ ਤਰ੍ਹਾਂ ਦਾਖਲ ਕਰਤੀ। ਇਹਨੂੰ ਅਰੈਸਟ ਹੋਣਾ ਚਾਹੀਦਾ ਸੀ ਇਹਨਾਂ ਧਾਰਾ ਦੇ ਅੰਡਰ। ਔਰ ਇਹ ਜਿਹੜੀਆਂ ਸਰਕਾਰਾਂ ਦੇ ਨਾਲ ਮਿਲੀ ਭਗਤ ਕੀਤੀ ਹੋਈ ਸੀ ਇਹਨੇ ਅੱਜ ਐਕਸਪੋਜ਼ ਹੋ ਗਏ। ਅਸੀਂ ਸਰਕਾਰਾਂ ਨੂੰ ਵੀ ਕਵਾਂਗੇ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਚਾਹੇ ਅੱਜ ਦਿੱਲੀ ਦੀ ਸਰਕਾਰ ਹੋਵੇ, ਕਿ ਤੁਸੀਂ ਇਹਨੂੰ ਜਿੰਨਾ ਕੁ ਬਚਾਉਂਦੇ ਰਹੇ ਹੋ, ਮਗਰ ਇਹ ਹੁਣ ਜਿਹੜੇ ਗੁਰੂ ਘਰ ਦੇ ਦੋਖੀ ਨੇ ਬਚ ਨਹੀਂ ਸਕਦੇ। ਔਰ ਮੈਨੂੰ ਯਾਦ ਹੈ ਕਿਉਂਕਿ ਜਿਸ ਵਕਤ ਇਹ ਚੱਲਦੇ ਸੀ, ਇਹ ਸਾਡੇ ਖਿਲਾਫ ਵੀ ਇਹਨਾਂ ਨੇ ਡਿਫਾਮੇਸ਼ਨ ਦੇ ਕੇਸਿਸ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਬੜਾ ਕੁਝ। ਮਗਰ ਮੈਂ ਤੁਹਾਡੇ ਮੀਡੀਆ ਨੂੰ ਯਾਦ ਦੁਬਾਰਾ ਦਿਲਾਉਣਾ ਚਾਹੁੰਦਾ ਕਿ ਜਿਸ ਪਾਰਟੀ ਦੇ ਵਿੱਚ ਇਹ ਬੈਠੇ ਆ, ਪਹਿਲਾਂ ਤਾਂ ਤੁਸੀਂ ਉਹਦੇ ਦਿੱਲੀ ਦੇ ਪ੍ਰਧਾਨ ਦੇ ਬਿਆਨ ਸੁਣੋ, ਫਿਰ ਉਸ ਤੋਂ ਬਾਅਦ ਸਾਡਾ ਯੂਥ ਸਾਰਾ ਕਾਰਜਕਾਰ ਸਮੁੱਚਾ ਸਿੱਖ ਜਗਤ ਅਜੇ ਤੈਅ ਕਰ ਰਹੇ ਦਿੱਲੀ ਦੇ ਸਿੱਖ ਕਿ ਕਿਸੇ ਵੀ ਇਹਨਾਂ ਕੌਮ ਧਰੋਈਆਂ ਨਾਲ ਜਿਨ੍ਹਾਂ ਨੇ ਪੰਥ ਦੀ ਮਾਨ ਮਰਿਆਦਾ ਨੂੰ ਢੀਲੋਂ ਢੇਰ ਕਰਕੇ ਦਿੱਤਾ, ਗੁਰੂ ਦੀਆਂ ਬੋਲਕਾਂ ਨੂੰ ਢੀਲੋਂ ਢੇਰ ਘਰਾਂ ਚੁੱਕ ਕੇ ਲੈ ਗਏ। ਅੱਜ ਵਰਦੀ ਇਹ ਪਰਮਜੀਤ ਸਿੰਘ ਸਰਨਾ ਦੇ ਬਿਆਨ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਇੱਥੋਂ ਆਉਂਦੀ ਰਵਾਂ। ਸੋ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰੇ ਜਿਸ ਤਰੀਕੇ ਦੇ ਨਾਲ ਸੰਗਤਾਂ ਨੂੰ ਗੁੰਮਰਾਹ ਕਰਦੇ ਆ, ਮੈਂ ਪਰਮਜੀਤ ਸਿੰਘ ਸਰਨੇ ਦੇ ਵੀ ਬਿਆਨ ਤੁਹਾਨੂੰ ਯਾਦ ਦਿਵਾਉਣ ਵਾਸਤੇ ਦੁਬਾਰਾ ਤੇ ਸੁਣਾਏ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੀ ਬਿਆਨ ਸੁਣਾਏ ਨੇ, ਜਿਨ੍ਹਾਂ ਨੇ ਖੁਦ ਇਹਨੂੰ ਗੁਰੂ ਘਰ ਦਾ ਦੁਖੀ, ਗੁਰੂ ਘਰ ਦੀ ਗੋਲਕ ਨੂੰ ਲੁੱਟਣ ਵਾਲਾ ਕਿਹਾ ਗਿਆ। ਔਰ ਜਿਹਦੇ ਉੱਤੇ ਅਸੀਂ ਪਹਿਰਾ ਦਿੱਤਾ, ਜਦ ਸਾਡੇ ਕੋਲ ਕੰਪਲੇਂਟਾਂ ਆਈਆਂ, ਅਸੀਂ ਹਰ ਕੰਪਲੇਂਟ ਨੂੰ ਬਕਾਇਦਾ ਲੀਗਲ ਤਰੀਕੇ ਦੇ ਨਾਲ ਫੋਲੋ ਅਪ ਕੀਤਾ। ਔਰ ਅੱਜ ਜਿਸ ਵਕਤ ਇਹ ਚਾਰਜਸ਼ੀਟ ਦਾਖਲ ਹੋਈ ਹੈ, ਔਰ ਇਹਦੇ ਵਿੱਚ ਜਿਸ ਵਕਤ ਸਾਨੂੰ ਪੜ੍ਹਿਆ ਕਿ ਵਿਦਆਊਟ ਅਰੈਸਟ ਚਾਰਜਸ਼ੀਟ ਦਾਖਲ ਹੋਈ ਹੈ, ਸਾਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਇਹ ਦਿੱਲੀ ਪੁਲਿਸ ਨੇ ਕਿਉਂ ਇੰਨਾ ਬਾਇਸਡ ਹੋ ਕੇ ਇਹਨਾਂ ਨਾਲ ਗੱਲ ਕੀਤੀ ਹੈ। ਅਸੀਂ ਉਹਦੀ ਵਰਕਿੰਗ ਵੀ ਕਰਾਂਗੇ। ਮਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਦੇ ਵਿੱਚ ਵਾਹਿਦ ਇੱਕੋ ਐਸਾ ਪ੍ਰਧਾਨ ਹੋਇਆ ਜਿਹਦੇ ਉੱਤੇ ਕੰਪਲੇਂਟਾਂ ਇੱਕ ਦੂਜੇ ਦੇ ਖਿਲਾਫ ਕਈ ਵਾਰ ਹੋਈਆਂ ਹੋਣਗੀਆਂ, ਇੱਕ ਦੂਜੇ ਮਗਰ ਜਿਹਦੇ ਖਿਲਾਫ FIR ਹੋਈ ਔਰ ਅੱਜ ਚਾਰਜਸ਼ੀਟ ਦਾਖਲ ਹੋ ਗਈ ਹੈ। ਔਰ ਉਹ ਇਨਸਾਨ ਜਿਹੜਾ ਆਪਣੇ ਆਪ ਨੂੰ ਹਰ ਜਗ੍ਹਾ ਦੇ ਉੱਤੇ ਖੜੇ ਹੋ ਕੇ ਝੂਠ ਦੀਆਂ ਰਾਜਨੀਤੀਆਂ ਕਰਦਾ, ਅੱਜ ਉਹਦੇ ਕੋਲੋਂ ਕੋਈ ਸ਼ਬਦ ਨਹੀਂ ਨੇ ਬੋਲਣ ਜੋਗੇ। ਸੋ ਇਹ ਤੁਹਾਡੇ ਸਾਹਮਣੇ ਅਸੀਂ ਅੱਜ ਰੱਖ ਰਹੇ ਹਾਂ। ਇਹ ਜਿਹੜੀਆਂ ਦੋਨੋਂ ਚਾਰਜਸ਼ੀਟਾਂ ਦਾਖਲ ਹੋਈਆਂ ਨੇ ਕੇਸਾਂ ਦੇ ਵਿੱਚ, ਇੱਕ ਕੇਸ ਹੋਰ ਹੈ, ਉਹਦੀ ਵੀ ਕਾਰਵਾਈ ਪੂਰੀ ਹੋ ਰਹੀ ਹੈ। ਔਰ ਮੈਂ ਇਹਦੀ ਡਿਟੇਲ ਵਾਈਜ਼, ਕਿਉਂਕਿ ਬੜੀ ਡੈਪਥ ਦੇ ਵਿੱਚ ਕਾਲੋ ਸਾਹਿਬ ਨੇ ਇਹਦੀ ਵਰਕਿੰਗ ਵੀ ਕੀਤੀ ਹੈ, ਉਹ ਤੁਹਾਨੂੰ ਕੇਸ ਦੀ ਥੋੜ੍ਹੀ ਜਿਹੀ ਜਿਹੜੇ ਪਹਿਲੂ ਜਿਹਨਾਂ ਨੂੰ ਇਹ ਇਸ਼ੂਜ਼ ਚੁੱਕ ਰਹੇ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਕਰਨਗੇ। ਸਰਕਾਰ ਦੇ ਮਾਰ ਵਟਾ ਬੈਠੇ ਨੇ, ਉਹਨੂੰ ਕਹਾਂਗੇ ਬੜੇ ਦੁੱਖ ਦੇ ਨਾਲ ਅੱਜ ਇਹ ਕਹਿਣਾ ਪੈ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਜਿਹੜੇ ਕਿ ਦਿੱਲੀ ਦੀ ਸੰਗਤ ਵੱਲੋਂ ਗੁਰਧਾਮਾਂ ਦੀ ਸੇਵਾ ਦੇ ਲਈ ਔਰ ਗੁਰੂ ਘਰ ਦੇ ਖਜ਼ਾਨੇ ਦੀ ਦੁਰਵਰਤੋਂ ਨਾ ਹੋਵੇ, ਉਹਦਾ ਸਦਉਪਯੋਗ ਹੋਵੇ, ਇਸ ਲਈ ਚੁਣੇ ਜਾਂਦੇ ਆ। ਔਰ ਖਾਸ ਕਰਕੇ ਆਫਿਸ ਬੇਅਰਰ ਹੋਣ ਦੇ ਨਾਤੇ, ਚਾਹੇ ਪ੍ਰਧਾਨ ਹੋਣ ਜਾਂ ਸਕੱਤਰ ਹੋਣ ਜਾਂ ਹੋਰ ਆਫਿਸ ਬੇਅਰਰ ਹੋਣ, ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਸੋ ਅੱਜ ਜੋ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ, ਇਹ ਬਹੁਤ ਹੀ ਇੰਪੋਰਟੈਂਟ ਵਿਸ਼ਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀਕੇ, ਜਿਹੜੇ ਕਿ 2013 ਤੋਂ ਲੈ ਕੇ 2019 ਤੱਕ 2019 ਤੱਕ ਪ੍ਰਧਾਨ ਰਹੇ, ਔਰ ਉਹਨਾਂ ਦੀ ਟੈਨਿਓਰ ਦੇ ਦੌਰਾਨ ਜੋ ਫੰਡਸ ਦੀ ਇੰਬੈਜ਼ਲਮੈਂਟ ਹੋਈ, ਜੋ ਚੋਰੀਆਂ ਚਕਾਰੀਆਂ ਹੋਈਆਂ, ਜੋ ਦੁਰਵਰਤੋਂ ਹੋਈ ਫੰਡ ਦੀ, ਉਸ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ। ਇਹ ਜੋ ਕੁਝ ਹੋਇਆ ਸਾਹਮਣੇ ਆਇਆ, ਇਹ ਜੋ ਕੰਪਲੇਂਟਾਂ ਦਿੱਤੀਆਂ ਸਨ, ਇੱਕ ਕੰਪਲੇਂਟ ਸਰਦਾਰ ਗੁਰਮੀਤ ਸਿੰਘ ਜੀ ਸ਼ੰਟੀ ਜੀ, ਜੋ ਕਿ ਸਾਬਕਾ ਜਨਰਲ ਸੈਕਟਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੇ ਪਾਈ ਸੀ। ਇੱਕ FIR ਉਹਨਾਂ ਦੀ ਕੰਪਲੇਂਟ ਤੇ ਹੋਈ, ਔਰ 2 ਕੰਪਲੇਂਟਾਂ ਮੇਰੇ ਵੱਲੋਂ ਪਾਈਆਂ ਗਈਆਂ ਸਨ। ਉਹਨਾਂ ਦੋਵਾਂ ਕੰਪਲੇਂਟਾਂ ਦੇ ਉੱਤੇ 2 FIR ਹੋਈਆਂ। ਸੋ ਕੁੱਲ ਮਿਲਾ ਕੇ 3 FIR ਹੋਈਆਂ ਸਨ। ਜਿਹੜੀ ਪਹਿਲੀ FIR ਹੋਈ ਸੀ ਸਰਦਾਰ ਗੁਰਮੀਤ ਸਿੰਘ ਸ਼ੰਟੀ ਜੀ ਦੀ ਕੰਪਲੇਂਟ ਦੇ ਉੱਤੇ, ਉਸ FIR ਨੂੰ ਆਪਣਾ ਪ੍ਰਭਾਵ ਵਰਤ ਕੇ ਸਰਦਾਰ ਮਨਜੀਤ ਸਿੰਘ ਜੀਕੇ ਨੇ, ਜੋ ਕਿ ਨਾਰਥ ਐਵੀਨਿਊ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਸੀ, ਉਸ ਦੀ ਕਲੋਜ਼ਰ ਰਿਪੋਰਟ ਫਾਈਲ ਕਰਾ ਦਿੱਤੀ ਸੀ। ਲੇਕਿਨ ਉਸ ਦੀ ਪ੍ਰੋਟੈਸਟ ਪਟੀਸ਼ਨ ਪਾਈ ਗਈ, ਔਰ ਉਸ ਪ੍ਰੋਟੈਸਟ ਪਟੀਸ਼ਨ ਦੇ ਵਿੱਚ ਜੋ ਜੱਜ ਸਾਹਿਬ ਨੇ ਆਪਣੇ ਰਿਮਾਰਕ ਆਬਜ਼ਰਵੇਸ਼ਨ ਦਿੱਤੀ, ਮੈਂ ਉਹ ਪੜ੍ਹ ਕੇ ਸੁਣਾਉਣਾ ਤੁਹਾਨੂੰ। ਇਟ ਇਜ਼ ਬਿਯੋਂਡ ਕੰਪਰੀਹੈਂਸ਼ਨ how even the fundamental aspects of investigation has been ignored by the investigating agency, and the cancellation report seems to have been filed in haste. It appears that the investigating agency has approached the present matter with a preconceived notion, crushing the common man's faith despite repeated orders of the court stating that the offences are grave in nature, involving religious sentiments and public money, which shakes the faith of the common man in the criminal justice system. ਹੁਣ ਤੁਸੀਂ ਦੇਖੋ ਕਿ ਜੱਜ ਸਾਹਿਬ ਵੀ ਇਸ ਗੱਲ ਨੂੰ ਸਮਝ ਗਏ ਕਿ ਇਹ ਕਿੰਨਾ ਗੰਭੀਰ ਵਿਸ਼ਾ ਹੈ, ਸੰਗਤ ਦੀਆਂ ਸੈਂਟੀਮੈਂਟਸ ਜੁੜੀਆਂ ਹੋਈਆਂ, ਧਾਰਮਿਕ ਮਾਮਲਾ ਹੈ, ਗੋਲਕ ਦਾ ਮਾਮਲਾ ਹੈ, ਔਰ ਕੋਰਟ ਦੇ ਬਾਰ-ਬਾਰ ਕਹਿਣ ਤੇ ਕਿ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਏ, ਫਿਰ ਵੀ ਉਹ ਇਨਵੈਸਟੀਗੇਸ਼ਨ ਨੂੰ ਗੋਲ-ਮੋਲ ਕਰਕੇ ਔਰ ਕਲੋਜ਼ਰ ਰਿਪੋਰਟ ਫਾਈਲ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਪ੍ਰੋਟੈਸਟ ਪਟੀਸ਼ਨ ਪਾਈ ਗਈ ਤੇ ਉਸ ਤੋਂ ਬਾਅਦ ਦੁਬਾਰਾ ਇਨਵੈਸਟੀਗੇਸ਼ਨ ਕਰਕੇ ਔਰ ਜੋ ਚਾਰਜਸ਼ੀਟ ਫਾਈਲ ਹੋਈ FIR ਨੰਬਰ 3/2019 ਦੀ 409 511 406 465 471 477A ਔਰ 120 120 BIPC, ਇਹ ਧਾਰਾ ਦੇ ਤਹਿਤ ਇਹ ਸਾਰੀਆਂ ਗੰਭੀਰ ਧਾਰਾ ਹੈ, ਜਿਹਦੇ ਵਿੱਚ 2 ਸਾਲ ਤੋਂ ਲੈ ਕੇ 10 ਸਾਲ ਤੱਕ ਔਰ ਉਮਰ ਕੈਦ ਤੱਕ ਦੀ ਸਜ਼ਾ ਹੈ। ਇਸ ਦੇ ਵਿੱਚ ਜੋ ਕੰਪਲੇਂਟ ਸੀ, ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਸਰਦਾਰ ਮਨਜੀਤ ਸਿੰਘ ਜੀਕੇ ਦੇ ਐਡਰੈਸ ਦੇ ਉੱਤੇ ਕੰਪਨੀ ਸੀ ਰੈਨਬੀ ਕਲੋਥਿੰਗ, ਔਰ ਉਹਨਾਂ ਦੀ ਬੇਟੀ ਔਰ ਉਹਨਾਂ ਦੇ ਦਮਾਦ ਦੇ ਨਾਮ ਤੇ ਸੀ, ਔਰ ਉਸ ਦੇ ਜੋ ਲੈਣ ਦੇਣ ਕੀਤਾ ਗਿਆ, ਜਿਸ ਦਾ ਕਿ ਰਿਕਾਰਡ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨਾ ਉਹ ਬਲੇਜ਼ਰ ਆਏ, ਨਾ ਵਰਦੀਆਂ ਆਈਆਂ, ਨਾ ਦਸਤਾਨੇ ਆਏ। ਤੇ ਸਰਦਾਰ ਮਨਜੀਤ ਸਿੰਘ ਨੇ ਆਪਣਾ ਬਿਆਨ ਜੋ ਰਿਕਾਰਡ ਕਰਾਇਆ ਕਿ ਜੀ ਉਹ ਕਿਸੇ NGO ਨੂੰ ਦਾਨ ਕੀਤੀਆਂ ਸਨ। ਅਗਰ ਕਿਸੇ NGO ਨੂੰ ਵੀ ਦਾਨ ਕੀਤੀਆਂ ਸਨ ਤੇ ਉਹ ਪਹਿਲੇ ਦਿੱਲੀ ਕਮੇਟੀ ਦੇ ਸਟੋਰ ਦੇ ਵਿੱਚ ਇਸ਼ੂ ਹੋਣੀਆਂ ਚਾਹੀਦੀਆਂ, ਰਿਸੀਵ ਹੋਣੀਆਂ ਚਾਹੀਦੀਆਂ, ਉਸ ਤੋਂ ਬਾਅਦ ਦਾਨ ਹੋਣਾ ਚਾਹੀਦਾ। ਖੈਰ, ਜੋ ਇਨਵੈਸਟੀਗੇਸ਼ਨ ਏਜੰਸੀ ਨੇ ਜੋ ਚਾਰਜਸ਼ੀਟ ਫਾਈਲ ਕੀਤੀ ਆ, ਉਹਦੇ ਵਿੱਚ ਉਸਨੂੰ ਇਹਦੇ ਵਿੱਚ ਵੀ ਦੋਸ਼ੀ ਪਾਇਆ ਗਿਆ। ਦੂਸਰੀ FIR ਜਿਹੜੀ 192/2020 ਨੂੰ ਹੋਈ ਸੀ, ਜਿਹਦੇ 'ਚ ਧਾਰਾ 406 409 420 120 BIPC, ਇਸ FIR ਦੇ ਵਿੱਚ 50 ਲੱਖ ਰੁਪਇਆ ਤੇ 30 ਲੱਖ ਰੁਪਇਆ ਜਿਹੜੀ ਐਮਬੈਜ਼ਲਮੈਂਟ ਹੋਈ ਸੀ ਸਟਰੋਂਗ ਰੂਮ ਤੋਂ ਲੈ ਕੇ, ਔਰ 30 ਲੱਖ ਰੁਪਈਆ ਜੋ ਇਨਵੈਸਟੀਗੇਸ਼ਨ IO ਨੇ ਜਿਹੜਾ ਹੁਣ ਇਨਵੈਸਟੀਗੇਟ ਕਰਕੇ ਰਿਪੋਰਟ ਫਾਈਲ ਕੀਤੀ ਆ ਕਿ 30 ਲੱਖ ਰੁਪਇਆ ਜਿਹੜਾ ਲਿਆ ਗਿਆ ਸੀ, ਉਸ ਦੇ
ਥੋੜ੍ਹੇ ਥੋੜ੍ਹੇ ਬਿੱਲ ਪਾ ਕੇ ਉਸ ਨੂੰ ਐਡਜਸਟ ਕਰ ਦਿੱਤਾ ਗਿਆ ਸੀ। ਲੇਕਿਨ ਜਿਹੜਾ 50 ਲੱਖ ਰੁਪਈਆ ਸੀ ਉਹ ਐਜ਼ ਇਟ ਇਜ਼ ਸਟੈਂਡ ਕਰ ਰਿਹਾ ਸੀ, ਔਰ ਉਹ 50 ਲੱਖ ਰੁਪਇਆ ਨੂੰ ਐਡਜਸਟ ਕਰਨ ਦੇ ਲਈ 1 ਲੱਖ ਰੁਪਏ ਕੈਨੇਡੀਅਨ ਡਾਲਰ ਜੋ ਡੋਨੇਸ਼ਨ ਆਇਆ ਸੀ ਕੈਨੇਡਾ ਤੋਂ ਬਾਈ ਚੈੱਕ, ਉਹ ਚੈੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਦੇ ਵਿੱਚ ਜਮ੍ਹਾਂ ਹੋਇਆ, ਜਿਸ ਦੀ ਵੈਲਿਊ ਬਣਦੀ ਸੀ 1 ਲੱਖ 50 ਲੱਖ 3000 5000 ਐਗਜ਼ੈਕਟ ਫਿਗਰ ਮੈਨੂੰ ਯਾਦ ਨਹੀਂ ਆ, ਬਟ 50 ਲੱਖ ਸਮਥਿੰਗ 51 ਲੱਖ ਸਮਥਿੰਗ। ਸੋ ਉਸ ਰਕਮ ਨੂੰ ਉਹ ਚੈੱਕ ਦਿੱਲੀ ਕਮੇਟੀ ਦੇ ਅਕਾਊਂਟ 'ਚ ਜਮ੍ਹਾਂ ਹੋਇਆ। ਜਿਹੜਾ 50 ਲੱਖ ਰੁਪਈਆ ਸੀ ਕੈਸ਼, ਜਿਹੜਾ ਦਸਤੀ ਮਨਜੀਤ ਸਿੰਘ ਜੀਕੇ ਦੇ ਕੋਲ ਬੋਲ ਰਿਹਾ ਸੀ, ਕਨਾਈਵੈਂਸ ਉਹਨਾਂ ਦੇ ਪੀਏ ਪਰਮਜੀਵਨ ਜੋਤ ਸਿੰਘ ਔਰ ਹਰਜੀਤ ਸਿੰਘ ਸੂਬੇਦਾਰ ਜੋ GM ਸੀ ਉਹਦੇ ਮਾਧਿਅਮ ਦੇ ਨਾਲ ਉਸ ਅਮਾਊਂਟ ਨੂੰ ਐਡਜਸਟ ਕਰਨ ਦੇ ਲਈ ਉਹਨਾਂ ਨੇ ਇੱਕ ਐਕਸਿਸ ਬੈਂਕ ਦਾ ਨਕਲੀ ਵਾਚਰ ਬਣਾਇਆ, ਔਰ ਉਹ ਵਾਚਰ ਜਿਹੜਾ ਕੈਸ਼ੀਅਰ ਸੀ ਉਸਨੇ ਵੀ ਐਕਸੈਪਟ ਕੀਤਾ IO ਦੇ ਸਾਹਮਣੇ ਕਿ ਉਹ ਮੇਰੇ ਕੋਲੋਂ ਨਕਲੀ ਵਾਚਰ ਬਣਵਾਇਆ ਸੀ। ਉਹ ਕੈਸ਼ ਬੈਂਕ ਦੇ ਵਿੱਚ ਡਿਪੋਜ਼ਿਟ ਦਿਖਾ ਦਿੱਤਾ, ਜਦ ਕਿ ਕੈਸ਼ ਕੋਈ ਜਮ੍ਹਾਂ ਹੀ ਨਹੀਂ ਹੋਇਆ ਸੀ। ਜੋ ਬਾਹਰੋਂ ਡੋਨੇਸ਼ਨ ਆਇਆ ਸੀ ਚੈੱਕ ਦੇ ਰੂਪ ਦੇ ਵਿੱਚ, ਉਸ ਨੂੰ ਨਕਲੀ ਸਲਿੱਪ ਬਣਾ ਕੇ ਦਿਖਾ ਦਿੱਤਾ। ਉਹ ਜੋ IO ਨੇ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਆਪਣਾ ਉਹਦੇ 'ਚ ਪ੍ਰੂਵ ਕਰ ਦਿੱਤਾ ਹੈ ਕਿ ਇਹ ਪੈਸੇ ਜਿਹੜੇ ਆ ਇਹ ਚੈੱਕ ਦੇ ਜਿਹੜੇ ਆਏ ਸੀ ਕੈਸ਼ ਉਹਦੀ ਜਗ੍ਹਾ ਦੇ ਉੱਤੇ ਜਮ੍ਹਾਂ ਹੋਇਆ। ਸੋ ਇਹ 3 FIR ਜਿਹੜੀਆਂ ਉਹ ਸਰਦਾਰ ਮਨਜੀਤ ਸਿੰਘ ਜੀਕੇ ਦੇ ਖਿਲਾਫ ਹੋਈਆਂ ਸਨ। ਉਹਨਾਂ ਤਿੰਨਾਂ ਦੀ ਚਾਰਜਸ਼ੀਟ ਫਾਈਲ ਹੋ ਚੁੱਕੀ ਆ। ਇਹ ਇੱਕ ਚਾਰਜਸ਼ੀਟ ਹੈ, ਇਹ ਦਿਖਾ ਦਾਂਗੇ। ਇਹ ਪਹਿਲੀ ਚਾਰਜਸ਼ੀਟ ਹੈ ਜਿਹੜੀ ਪਹਿਲੇ ਤੁਹਾਨੂੰ ਦਿਖਾਈ ਹੈ, ਇਹ ਦੂਸਰੀ ਚਾਰਜਸ਼ੀਟ ਹੈ, ਇਹ ਦੂਜੀ ਚਾਰਜਸ਼ੀਟ ਹੈ, ਔਰ ਇਹ ਤੀਸਰੀ ਚਾਰਜਸ਼ੀਟ ਹੈ। ਇਹ ਤਿੰਨੋਂ ਚਾਰਜਸ਼ੀਟਾਂ ਜਿਹੜੀਆਂ ਇਹ ਫਾਈਲ ਹੋ ਗਈਆਂ। ਇੱਕ ਦੇ ਵਿੱਚ ਜਿਹੜਾ ਉਹ ਕੋਗਨੀਜੈਂਸ ਵੀ ਲੈ ਲਿਆ, ਦੂਸਰੀ 2 ਜਿਹੜੀਆਂ ਹੈ ਉਹ ਚਾਰਜਸ਼ੀਟ ਹੋਈਆਂ, ਉਹਨਾਂ ਦੀ ਹੁਣ 22 ਤਰੀਕ ਦੀ ਡੇਟ ਹੈ। ਸੋ ਉਹਦੇ 'ਚ ਅੱਗੇ ਫਰਦਰ ਕੋਗਨੀਜੈਂਸ ਹੋਏਗਾ ਔਰ ਉਸ ਤੋਂ ਬਾਅਦ ਚਾਰਜ ਫਰੇਮ ਹੋ ਕੇ ਟਰਾਇਲ ਸ਼ੁਰੂ ਹੋਏਗੀ। ਸੋ ਇਹ ਬੜਾ ਹੀ ਗੰਭੀਰ ਮਸਲਾ ਹੈ। ਇੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਜਿਸ ਦੀਆਂ ਜ਼ਿੰਮੇਵਾਰੀਆਂ ਸੀ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ, ਬੱਚਿਆਂ ਦੀ ਐਜੂਕੇਸ਼ਨ ਦਾ ਧਿਆਨ ਦੇਣਾ, ਸਕੂਲਾਂ ਵੱਲੇ ਧਿਆਨ ਦੇਣਾ, ਦਿੱਲੀ ਕਮੇਟੀ ਦੀ ਜੋ ਮੁੱਢਲੇ ਫਰਜ਼ ਸਨ ਉਹ ਸਾਰੇ ਭੁੱਲ ਕੇ ਕੇਵਲ ਔਰ ਕੇਵਲ ਪੈਸਾ ਕਿਵੇਂ ਇੰਬੈਜ਼ਲਮੈਂਟ ਕੀਤਾ ਜਾ ਸਕਦਾ ਹੈ, ਸਾਰੀਆਂ ਸਾਜ਼ਿਸ਼ਾਂ ਉਹਦੇ 'ਚ ਲਗਾ ਦਿੱਤੀਆਂ। ਸੋ ਇਹ ਬੜੇ ਹੀ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਬਾਰ-ਬਾਰ ਕਿ 3 FIR ਅਗਰ ਹੋ ਜਾਣ ਤਾਂ ਬੜੀ ਸ਼ਰਮ ਵਾਲੀ ਗੱਲ ਹੈ। ਸੋ ਮੈਂ ਸਮਝਦਾ ਕਿ ਅੱਜ ਜੋ ਦੁੱਧ ਦਾ ਦੁੱਧ ਹੈ, ਪਾਣੀ ਦਾ ਪਾਣੀ ਹੋ ਗਿਆ। ਸਿੱਖ ਸੰਗਤ ਨੂੰ ਅੱਜ ਸਮਝਣ ਦੀ ਲੋੜ ਹੈ ਕਿ ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਹੁਣ, ਕਿਉਂਕਿ ਜਦੋਂ 2 3 ਵਾਰ ਇਨਵੈਸਟੀਗੇਸ਼ਨ ਹੋ ਜਾਏ ਔਰ ਇਕਨੋਮਿਕਸ ਅਫੈਂਸ ਵਿੰਗ ਜੋ ਦਿੱਲੀ ਪੁਲਿਸ ਦਾ ਹੈ, ਉਸ ਦਿੱਲੀ ਪੁਲਿਸ ਦੇ ਇਕਨੋਮਿਕ ਅਫੈਂਸ ਵਿੰਗ ਨੇ ਇਹ 2 ਚਾਰਜਸ਼ੀਟਾਂ ਜਿਹੜੀਆਂ ਫਾਈਲ ਕੀਤੀਆਂ, ਇੱਕ EOW ਨੇ ਕੀਤੀ ਆ, 2 ਨਾਰਥ ਐਵਨਿਊ ਤੋਂ ਹੋਈਆਂ। ਸੋ ਹੁਣ ਟਰਾਇਲ ਹੋਏਗੀ ਔਰ ਮੈਂ ਸਮਝਦਾ ਕਿ ਜੋ ਇਹ ਗੁਰੂ ਘਰ ਦੇ ਨਾਲ ਖਿਲਵਾੜ ਕੀਤਾ ਹੈ ਇਸ ਦਾ ਨਤੀਜਾ ਵੀ ਜ਼ਰੂਰ ਮਿਲੇਗਾ। ਸੋ ਅੱਗੇ ਤੋਂ ਐਸਾ ਕੁਝ ਨਾ ਹੋਵੇ, ਸਾਡੀ ਕੋਸ਼ਿਸ਼ ਹੈ। ਹਮੇਸ਼ਾ ਹੀ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਇੱਕ ਉਹ ਕੰਮ ਪ੍ਰੋਪਰ ਪ੍ਰੋਸੀਜਰ ਔਰ ਤਰੀਕੇ ਦੇ ਨਾਲ ਕੀਤਾ ਜਾਏ ਤਾਂ ਕਿ ਜੋ ਇਹ ਪਿੱਛੇ ਹੋਇਆ ਉਸ ਨੂੰ ਠੱਲ ਪਾਈ ਜਾ ਸਕੇ। ਠੀਕ ਹੈ। ਇਹ ਵਿਸ਼ੇ ਤੋਂ ਬਾਅਦ ਮੈਂ ਸਾਰੇ ਮੀਡੀਆ ਦੇ ਅੱਗੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਂ ਵੱਲੋਂ ਜਿਹੜਾ ਕੱਲ੍ਹ ਪਹਿਲਗਾਮ ਦੇ ਵਿੱਚ ਨਰਸੰਹਾਰ ਹੋਇਆ, ਜਿਸ ਤਰੀਕੇ ਦੇ ਨਾਲ ਨਿਰਦੋਸ਼ ਲੋਕਾਂ ਨੂੰ ਮਾਰਿਆ ਗਿਆ, ਉਹਦੀ ਘੋਰ ਸ਼ਬਦਾਂ ਦੇ ਨਾਲ ਨਿੰਦਾ ਕਰਦੇ ਹਾਂ ਔਰ ਦੇਸ਼ ਹਿੱਤ ਦੇ ਲਈ ਜਿੱਥੇ ਵੀ ਸਿੱਖ ਕੌਮ ਹਮੇਸ਼ਾ ਡਟ ਕੇ ਖੜੀ ਹੋਈ ਹੈ, ਇਸ ਦੀ ਔਖੀ ਘੜੀ ਦੇ ਵਿੱਚ ਵੀ ਜਿੱਥੇ ਸਾਡੀ ਜ਼ਿੰਮੇਵਾਰੀ ਉੱਥੇ ਦੇ ਲੋਕਾਂ ਵੱਲੋਂ ਲਾਈ ਜਾਏ, ਸਰਕਾਰਾਂ ਵੱਲੋਂ ਲਾਈ ਜਾਏ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੋਏਗੀ। ਸੋ ਅੱਜ ਅਸੀਂ ਸਾਰੇ ਇਸ ਗੱਲ ਨੂੰ ਬਹੁਤ ਪੁਰਜ਼ੋਰ ਨਾਲ
ਜਿਹੜਾ ਕੰਡੈਮ ਕਰਦੇ ਹਾਂ ਕਿ ਇਹ ਜੋ ਕੁਝ ਹੋਇਆ ਇਸ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਖਰਾਬੀ ਕਰਨ ਵਾਸਤੇ ਕੀਤਾ ਗਿਆ। ਉਹਦੇ ਵਿੱਚ ਜਿਹੜੀ ਹੈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ੋਕ ਮਤਾ ਵੀ ਪਾਸ ਕਰਦੀ ਹੈ ਔਰ ਸਾਰੀਆਂ ਮੀਡੀਆ ਰਾਹੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਇਹ ਜਿਹੜਾ ਹਾਦਸਾ ਦੇਸ਼ ਦੇ ਵਿੱਚ ਵਾਪਰਿਆ ਉਹਦੇ ਵਿੱਚ ਅਸੀਂ ਸਾਰੇ ਇਕਜੁੱਟ ਰਹੀਏ। ਜਿਹੜੀਆਂ ਰੂਹਾਂ ਆਪਣੇ ਪਰਿਵਾਰਾਂ ਤੋਂ ਵਿਛੜ ਗਈਆਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਗੁਰਦੁਆਰਾ ਬੰਗਲਾ ਸਾਹਿਬ ਵੀ ਸ਼ਾਮ ਦੀ ਅਰਦਾਸ ਕੀਤੀ ਜਾਏਗੀ ਔਰ ਉਹਦੇ ਵਿੱਚ ਵੀ ਇਹ ਗੱਲ ਬਿਲਕੁਲ ਰੱਖੀ ਜਾਏਗੀ ਕਿ ਇਹ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਕੰਮ ਹੋਇਆ ਇੱਕ ਗਲਤ ਤਰੀਕੇ ਦਾ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਣ। ਇਹ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ ਅੱਜ ਸ਼ਾਮ। ਠੀਕ ਹੈ, ਇਹਦੀ ਕਾਪੀ ਕਿੱਥੇ ਗਈ? ਹੋਰ ਕੋਈ ਸਵਾਲ ਜਵਾਬ? ਚਾਰਜਸ਼ੀਟ ਦਾਇਰ ਹੋਈ ਹੈ, ਦੇ ਅੰਦਰ ਕਿੰਨਾ ਅਮਾਉਂਟ ਕੋਈ ਐਗਜ਼ੈਕਟ ਫਿਗਰ ਆਈ ਹੈ, 3 ਲੱਖ ਕਿੰਨੇ ਕਰੋੜ ਦਾ ਟੋਟਲ ਘਪਲਾ ਹੋਣੇ ਵਾਲਾ ਔਰ ਪੇਪਰਸ ਰਿਕਾਰਡ? ਦੇਖੋ, ਹਰ ਚੀਜ਼ ਦਾ ਜਵਾਬ ਨਾ ਮੀਡੀਆ ਦੇ ਅੱਗੇ ਹੋਣਾ ਚਾਹੀਦਾ ਤੇ ਨਾ ਮੈਂ ਇੰਨਾ ਕੁ ਕਹਿ ਸਕਦਾ ਇਹ ਤਾਂ ਹਲੇ ਆਗਾਜ਼ ਹੋਇਆ ਹੈ। ਜਿਹੜੀਆਂ ਕੰਪਲੇਂਟਾਂ ਹੋਰ ਦਰਜ ਨੇ ਇਹ ਬੜੇ ਵੱਡੇ ਲੈਵਲ 'ਤੇ ਜਾਏਗੀ ਔਰ ਇਹਦੇ ਬਾਰੇ ਜਿਹੜਾ ਅਸੀਂ ਜੋ ਦੱਸੀ ਹੈ ਮੈਂ ਤੁਹਾਨੂੰ ਵੀਡੀਓ ਪਹਿਲੇ ਹੀ ਸੁਣਾਤੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਸੇ ਦਿਨ ਹਿਸਾਬ ਲਾ ਕੇ 10 ਕਰੋੜ ਦੀ ਫਿਗਰ ਬੋਲੀ ਸੀ। ਸੋ ਇਹ ਬਾਦਲ ਸਾਹਿਬ ਜ਼ਿਆਦਾ ਅੱਛੀ ਤਰ੍ਹਾਂ ਦੱਸ ਸਕਦੇ ਨੇ ਕਿਉਂਕਿ ਉਹਨਾਂ ਦਾ ਸਾਥੀ ਰਹੇ ਵੀ ਨੇ ਔਰ ਸਾਥੀ ਹੈਗੇ ਵੀ ਇਸ ਵਕਤ। ਤੇ ਮੈਂ ਇਹ ਵੀ ਚਾਹਾਂਗਾ ਕਿ ਅੱਜ ਮੀਡੀਆ ਰਾਹੀਂ ਤੇ ਸੁਣ ਰਹੇ ਹੋਣਗੇ, ਵੈਸੇ ਸਾਡੀ ਆਵਾਜ਼ ਉਹਨਾਂ ਨੂੰ ਸਮਝ ਨਹੀਂ ਆਉਂਦੀ, ਮਗਰ ਮੀਡੀਆ ਵੀ ਇਹਨਾਂ ਕੋਲ ਸਵਾਲ ਪੁੱਛੇ ਕਿ ਅੱਜ 4 ਸੀਟਾਂ ਹੋਣ ਤੋਂ ਬਾਅਦ ਵੀ ਕਿਆ ਸਰਦਾਰ ਸੁਖਬੀਰ ਸਿੰਘ ਬਾਦਲ ਇਹਨੂੰ ਆਪਣੀ ਪਾਰਟੀ 'ਚ ਰੱਖਣ ਦੇ ਹੱਕਦਾਰ ਹੈਗੇ ਆ। ਸੋ ਇਸ ਕਰਕੇ ਇਹ ਦੋਨੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਵੀ ਇਸ ਗੱਲ ਦਾ ਜਵਾਬ ਦੇਣ, ਵਰਨਾ ਅਸੀਂ ਸਾਰੇ ਸਮਝਾਂਗੇ ਕਿ ਇਹ ਸਾਰੇ ਹੈਂਡ ਇਨ ਗਲਵ ਨੇ ਔਰ ਇੱਕ ਦੂਜੇ ਦੀਆਂ ਜਿਹੜੇ ਕਹਿੰਦੇ ਨਾ ਹਮਾਮ 'ਚ ਸਾਰੇ ਨੰਗੇ ਨੇ। ਇਹ ਉਹ ਜਿਹੜਾ ਹਮਾਮ ਉੱਥੇ ਤਿਆਰ ਹੋ ਚੁੱਕਾ ਹੈ, ਉਹਦੇ ਵਿੱਚ ਸਾਰੀਆਂ ਡੁਬਕੀਆਂ ਮਾਰਦੇ ਨੇ ਔਰ ਪੰਥ ਨੂੰ ਤਾਂ ਧੋਖਾ ਦੇ ਰਹੇ। ਇੱਕ ਸਵਾਲ ਹੋਰ ਖੜਾ ਹੁੰਦਾ ਹੈ, ਗੁਰਮੀਤ ਸਿੰਘ ਸ਼ੈਟੀ ਦੀ ਜਿਵੇਂ ਕਾਲੋ ਸਾਹਿਬ ਨੇ ਦੱਸਿਆ ਕਿ ਪਹਿਲੀ FIR ਉਹਨਾਂ ਦੇ ਰਾਹੀਂ ਦਿੱਤੀ ਗਈ। ਅਗਰ ਅਸੀਂ ਗੁਰਮੀਤ ਸਿੰਘ ਸ਼ੈਟੀ ਦੀ ਗੱਲ ਕਰੀਏ, ਪਹਿਲੇ ਸਰਨਿਆਂ ਦੇ ਨਾਲ ਸੀ, ਵਿਕਟਾ ਕੋਲ ਤੁਹਾਡੇ ਨਾਲ ਵੀ ਤੁਹਾਡੀ ਪਾਰਟੀ ਨਾਲ ਜੁਆਇਨ ਕਰਦੇ ਰਹੇ। ਆਉਣ ਵਾਲੇ ਟਾਈਮ ਵਿੱਚ ਕੱਲ੍ਹ ਮਨਜੀਤ ਸਿੰਘ ਜੀਕੇ ਦੇ ਨਾਲ ਹੱਥ ਮਿਲਾ ਲੈਣ ਤੇ ਕੀ ਹੈ ਚਾਰਜਸ਼ੀਟ ਕੈਂਸਲ ਹੋ ਜਾਏਗੀ? ਦੇਖੋ, ਸਰਦਾਰ ਗੁਰਮੀਤ ਸਿੰਘ ਸ਼ੰਟੀ ਜਿਹੜੇ ਇੱਕ ਬਹੁਤ ਸੂਝਵਾਨ ਬੰਦੇ ਨੇ, ਉਹਨਾਂ ਦੀ ਸੂਝਵਾਨੀ ਬਾਰੇ ਤੁਸੀਂ ਆਪ ਹੀ ਮੈਨੂੰ ਦੱਸਦਾ, ਮਗਰ ਮੈਂ ਇੰਨਾ ਗੱਲ ਕਹਿ ਸਕਦਾ ਕਿ ਜਿਸ ਵਕਤ ਕੰਪਲੇਂਟਾਂ ਲਿਖੀਆਂ ਜਾਂਦੀਆਂ ਨੇ ਉਹ ਨਿੱਜੀ ਤੌਰ ਦੇ ਉੱਤੇ ਲਿਖੀ ਜਾਂਦੀ ਹੈ ਔਰ ਜਿਹੜੀਆਂ ਧਾਰਾਵਾਂ ਲਿਖੀਆਂ ਮਿਸ ਐਪਰੋਪ੍ਰੀਏਸ਼ਨ ਆਫ ਪਬਲਿਕ ਫੰਡ ਹੈ, ਇਹ ਉਹਨਾਂ ਦਾ ਨਿੱਜੀ ਫੰਡ ਨਹੀਂ ਸੀ। ਇਸ ਕਰਕੇ ਹੁਣ ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਰਾਬਰ ਦੀ ਹਿੱਸੇਦਾਰ ਬਣ ਗਈ ਹੈ ਔਰ ਜਿਹੜੇ ਇਹਦੇ ਵਿੱਚ ਬਿਆਨ ਹੋਏ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਦੇ ਬਿਆਨ ਹੋਏ ਨੇ, ਕਿਆ ਉਸ ਵਕਤ ਜਿਹੜੇ ਹੁਣੇ ਗੱਲ ਕਾਲੂ ਸਾਹਿਬ ਨੇ ਕੀਤੀ ਆ ਕਿ $1 ਲੱਖ ਆਇਆ, ਤੁਸੀਂ $1 ਲੱਖ ਨੂੰ ਜਿਹਨੂੰ ਦੇ ਰਹੇ ਹੋ ਕਿਆ ਉਹਦੇ ਕੋਲ ਤੁਸੀਂ ਕੋਈ ਰਸੀਦ FOG ਲਈ ਹੈ, ਤੁਸੀਂ ਕੈਸ਼ ਵਿਡਰਾਅ ਕੀਤਾ ਕਿ ਨਹੀਂ ਕੀਤਾ? ਇਹ ਸਾਰਾ ਕੰਮ ਮੈਂ ਨਹੀਂ ਦੱਸ ਸਕਦਾ, ਜਨਰਲ ਸੈਕਟਰੀ ਨਹੀਂ ਦੱਸ ਸਕਦਾ, ਇਹ ਸਟਾਫ ਦੱਸਦਾ ਹੈ, ਅਕਾਊਂਟੈਂਟ ਦੱਸਦੇ ਨੇ, ਕੈਸ਼ੀਅਰ ਦੱਸਦੇ ਨੇ। ਇਹ ਸਾਰਿਆਂ ਦੇ ਬਿਆਨ ਹੋਣ ਤੋਂ ਬਾਅਦ ਇਹ ਹੁਣ ਇੱਕ ਪਬਲਿਕ ਇਸ਼ੂ ਬਣ ਚੁੱਕਾ ਹੈ। ਹੁਣ ਗੁਰਮੀਤ ਸਿੰਘ ਸ਼ੰਟੀ ਜੀ ਵਿਡਰਾਅ ਕਰਨ ਨਾ ਕਰਨ ਇਹ ਉਹਨਾਂ ਦੀ ਆਪਣਾ ਸਟੈਂਡ ਹੈ, ਮਗਰ ਪਬਲਿਕ ਦਾ ਪੈਸਾ, ਸੰਗਤ ਦਾ ਪੈਸਾ ਜਿਹੜਾ 10-10 ਰੁਪਏ ਮੱਥਾ ਟੇਕਦੀ ਹੈ ਸੰਗਤ, ਜਿਹੜੇ ਆਪਣੇ ਘਰਾਂ ਦੇ ਦੁੱਖ ਤਕਲੀਫਾਂ ਦੀ ਲਈ ਉਹਦੀ ਪੂਰਤੀ ਲਈ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਆ, ਉਹ ਪੈਸੇ ਨੂੰ ਖਾ ਜਾਣਾ, ਆਪਣੇ ਨਿੱਜੀ ਸਵਾਰਥਾਂ 'ਤੇ ਵਰਤਣਾ, ਉਹਨਾਂ ਪੈਸਿਆਂ ਦੀ ਜਵਾਬਦਾਰੀ ਮਨਜੀਤ ਸਿੰਘ ਜੀਕੇ ਨੂੰ ਵੀ ਦੇਣੀ ਪਏਗੀ ਔਰ ਜਿਹੜਾ ਵੀ ਇਹਦੀ ਹਮਾਇਤ ਕਰੇਗਾ ਉਹਨੂੰ ਵੀ ਦੇਣੀ ਪਏਗੀ। देखो, जीके साहब आप ही एक वो आपने सुनी होगी कि जो खेत को खाने लग पड़े, क्या भेड़ ही खेत को खाने लग पड़े तो खेत का कुछ नहीं था। वो खुद प्रधान थे, उनके साथ जो जनरल मैनेजर थे वो उनके ऊपर भी चार्जशीट पेश हुई है। उनका PA था जो घर से लाए थे जब वो प्रधान बने थे और जब गए तो साथ लेके उसको वो उसके ऊपर भी चार्जशीट पेश हुई है। तो ये सारा जो नेक्सस बना था ये सारे के सारे जो पकड़े गए हैं और जो रह गए हैं उनके ऊपर भी शिकंजा कसा जाएगा। ये ऑडिट रिपोर्टें सब बनानी करनी, ये ऑडिट रिपोर्ट में नहीं हो सका, तभी तो पुलिस ने इन्वेस्टिगेशन करके जो इकोनॉमिक विंग है उसने उसमें आप अगर डिटेल में लेंगे या आपको जब सरकारी तौर से आ जाएगी तो मैं आपको भी दिलवा दूंगा कि ये जिस वक्त आपके पास डिटेल आएगी उसमें एक एक के बयान लिखे हैं। जो मैंने अभी बात बोली है कि जब आपने कोई कैश विड्रॉ नहीं किया तो आप कैश दे कैसे सकते हैं, और उस दिन आपके पास कैश इन हैंड है ही नहीं,
और अगर इतने पैसे अमाउंट देने के लिए ना कोई एग्जैक्टिव बुलाई गई, ना कोई 5 मेंबरी ऑफिस ब्यूरो उनको बुलाया गया, ना कोई दूसरा आदमी साथ, अकेला मंजीत सिंह जीके। और आप तो मंजीत सिंह को जीके को आप मेरे से ज़्यादा जानते हैं कि घर से जब गुरुद्वारे मत्था टेकने जाते हैं वो साइकिल पे भी अपनी फ़ोटो खींचते हैं। किधे ਜਿਹੜੇ ਪੈਸੇ ਕੈਸ਼ ਵਿਡਰਾਲ ਹੋਏ ਨੇ ਉਹਦੇ ਵਿੱਚ ਕਿਸੇ ਦੇ ਸਾਈਨ ਨਹੀਂ ਨੇ। ਜਿਹੜੇ ਬਿੱਲ ਬਣੇ ਨੇ ਆ ਜਿਹੜੇ ਉਸ ਵਕਤ ਦੇ ਜਿਹੜੇ ਆਫਿਸ ਬੇਅਰਰ ਸੀ ਉਹਦੇ ਵਿੱਚ ਉਹ ਤੁਸੀਂ ਡਿਟੇਲ ਆਏਗੀ, ਮਿਲ ਜਾਏਗੀ। ਉਹਦੇ ਵਿੱਚ ਐਟਲੀਸਟ ਮੈਂ ਕਹਿ ਸਕਦਾ ਮੈਂ ਨਹੀਂ ਸੀ। फाइनल चार्जशीट है, फाइनल। एक मिनट, हाँ जी। प्रेसिडेंट रहे ते ਤੁਹਾਡਾ ਇੰਟਰਨਲ ਆਡਿਟ ਕੀ ਕਰਦਾ ਸੀ? ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਇੱਕ ਬੰਦਾ 5 ਸਾਲ ਰੁਕਦੇ ਆ ਰਿਹਾ ਤੇ ਸਾਡਾ ਇੰਟਰਨਲ ਆਡਿਟ ਇਹ ਨਹੀਂ ਕਰ ਸਕਿਆ ਕਿ ਇਹ ਬੰਦਾ ਜਿਹੜਾ ਹੈ ਟੁੱਟਣ ਵਾਲਾ। देखो बिल ਤੁਹਾਡਾ क्वेश्चन बिल्कुल ठीक है, मगर ये ऑडिटिंग की रिपोर्ट ਦੇ ਵਿੱਚ कैश इन हैंड खड़ा है। कैश इन हैंड ਨੂੰ ਤੁਸੀਂ ਛੇੜ ਨਹੀਂ ਸਕਦੇ, ਉਹ ਉੱਥੇ ਖੜਾ ਹੈ। ਮਗਰ ਉਹਦੇ ਵਿੱਚ ਨਕਲੀ ਬਿੱਲ ਜਦ ਪਾਤੇ ਗਏ, ਜਦ ਨਕਲੀ ਬਿੱਲ ਕਰਕੇ ਬੈਲੈਂਸ ਸ਼ੀਟਾਂ ਬਰਾਬਰ ਕਰਤੀਆਂ ਗਈਆਂ ਤੇ ਕੌਣ ਜਵਾਬ ਦੇ ਸਕਦਾ ਹੈ? ਇਹ ਤੇ ਤਦ ਹੀ ਜਵਾਬ ਦੇਗਾ ਜਦ ਉਹਦੀ ਕੰਪਲੇਂਟ ਖੁੱਲਣਗੀਆਂ, ਕੋਈ ਕੰਪਲੇਂਟ ਕਰੇਗਾ, ਕੋਈ ਖੋਲੇਗਾ। ਆਡੀਟਰਸ ਨੇ ਤੇ ਦੇਖ ਲਿਆ ਕਿ ਜੀ ਇਹ 50 ਲੱਖ ਰੁਪਏ ਦੀ ਕੈਸ਼ ਬਾਹਰ ਹੈ, ਇਸ 50 ਲੱਖ ਦੀ ਕੈਸ਼ ਦੀ ਪੇਮੈਂਟ ਹੋ ਗਈ। ਜਿਸ ਦਿਨ ਤੋਂ ਸਰਦਾਰ ਮਨਜੀਤ ਸਿੰਘ ਜੀ ਕੇ ਹਟਿਆ, ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਪ੍ਰਧਾਨ ਬਣੇ ਆ, ਦਾਸ ਜਨਰਲ ਸੈਕਟਰੀ ਸੀ। ਜਿਸ ਦਿਨ ਤੋਂ ਸਾਡੇ ਦੋਨੋਂ ਨੂੰ ਜ਼ਿੰਮੇਵਾਰੀ ਮਿਲੀ ਹੈ, ਇਹ ਕੰਟੀਨਿਊਸ ਪ੍ਰੋਸੈਸ ਰਿਹਾ ਮਨਜੀਤ ਸਿੰਘ ਤੋਂ ਬਾਅਦ ਕਿ ਗੁਰਦੁਆਰਾ ਕਮੇਟੀ ਦੀ ਸਾਰੀ ਗੋਲਕ ਜਿਹੜੀ ਹੈ ਉਹ ਸਿੱਧੇ ਬੈਂਕ 'ਚ ਜਮ੍ਹਾਂ ਹੁੰਦੀ ਹੈ। ਔਰ ਇੱਥੇ 10,000 ਰੁਪਏ ਤੋਂ ਉੱਤੇ ਦਾ ਵੋਚਰ ਤੁਸੀਂ ਨਹੀਂ ਦਿਖਾ ਸਕਦੇ, ਕਿਸੇ ਨੂੰ 10,000 ਰੁਪਏ ਵੀ ਨਹੀਂ ਹੈ। 10,000 ਤੋਂ ਥੱਲੇ ਕੈਸ਼ ਦਿੱਤਾ ਜਾਂਦਾ ਹੈ। ਇਹ 50 ਲੱਖ, 30 ਲੱਖ, 51 ਲੱਖ ਰੁਪਈਆ, ਇਹ ਪ੍ਰਥਾ ਸਿਰਫ ਤੇ ਸਿਰਫ ਮਨਜੀਤ ਸਿੰਘ ਜੀਕੇ ਦੇ ਟਾਈਮ ਤੇ ਚੱਲੀ ਹੈ, ਨਾ ਉਸ ਤੋਂ ਪਹਿਲੇ ਸੀ, ਨਾ ਉਸ ਤੋਂ ਕਦੀ ਬਾਅਦ ਹੋਈ।